ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਵਾਸ਼ਿੰਗਟਨ ਪੋਸਟ ਰਿਪੋਰਟ ਇਹ ਕਰ ਰਿਹਾ ਹੈ ਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਹੜਾ 1.8 ਬਿਲੀਅਨ ਡਾਲਰ ਦਾ ਪੇ ਆਊਟ ਫੰਡ ਜਿਹੜਾ ਕ੍ਰੀਏਟ ਕੀਤਾ ਆ ਉਹਦੇ ਕਰਕੇ ਕਈ ਸਾਰੇ ਜਿਹੜੇ ਸੈਨੇਟ ਦੇ ਜੀਓਪੀ ਮੈਂਬਰਸ ਆ ਜੀ ਜਾਣੀ ਕਿ ਰਿਪਬਲਿਕਨ ਪਾਰਟੀ ਦੇ ਮੈਂਬਰਸ ਆ ਉਹ ਕਾਫੀ ਫਰਸਟ੍ਰੇਟਡ ਆ। ਉਹਨਾਂ ਨੇ ਆਈਸ ਨੂੰ ਜਿਹੜਾ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਨੂੰ ਫੰਡਿੰਗ ਦੇਣੀ ਸੀ ਉਹ ਰੋਕ ਦਿੱਤੀ ਹੈਗੀ ਆ ਇਸ ਚੱਕਰ ਦੇ ਕਰਕੇ। ਕਹਿੰਦੇ ਵੀ ਅਸੀਂ ਨਹੀਂ ਇਸ ਦੇ ਨਾਲ ਐਗਰੀ ਕਰਦੇ। ਰਿਪਬਲਿਕਨ ਨੇ ਉਸ ਪਲਾਨ ਨੂੰ ਜਿਹੜਾ ਪੋਸਟਪੋਨ ਕਰ ਦਿੱਤਾ ਜਿਸ ਬਿਲੀਅਨਸ ਆਫ ਡਾਲਰ ਐਡੀਸ਼ਨਲ ਫੰਡਿੰਗ ਇਮੀਗ੍ਰੇਸ਼ਨ ਐਨਫੋਰਸਮੈਂਟ ਏਜੰਸੀਜ਼ ਨੂੰ ਜਾਣੀ ਸੀਗੀ। ਸੋ ਇਹ ਐਂਟੀ ਵੈਪਨਾਈਜ਼ਿੰਗ ਫੰਡ ਜਿਹੜਾ ਆ 1.8 ਬਿਲੀਅਨ ਡਾਲਰ ਦਾ ਟਰੰਪ ਉਹਨਾਂ ਵੱਲੋਂ ਕ੍ਰੀਏਟ ਕੀਤਾ ਗਿਆ ਸੀ। ਜੀ ਸੈਨੇਟ ਰਿਪਬਲਿਕਨ ਨੇ ਇਹ ਕਿਹਾ ਹੈ ਵੀ ਜਿਹੜਾ ਅਟਾਰਨੀ ਜਨਰਲ ਟੌਮ ਬੈਲੈਂਚੀ ਆ ਉਸ ਨੇ ਇਸ ਫੰਡ ਦੇ ਬਾਰੇ ਜੋ ਮੀਟਿੰਗ ਲਾਂਚ ਕੀਤੀ ਹੈਗੀ ਆ ਉਹਦੇ ਵਿੱਚ ਦੋ ਸੈਨੇਟਰ ਜੀਓਪੀ ਦੇ ਏਡਸ ਜਿਹੜੇ ਆ ਫੈਮਿਲੀਅਰ ਉਹ ਮੀਟਿੰਗ ਦੇ ਵਿੱਚ ਸੀਗੇ ਤੇ ਉਹ ਕਹਿੰਦੇ ਭਈ ਉਹ ਇਸ ਕੰਮ ਦੇ ਲਈ ਐਲੀਜੀਬਲ ਵੀ ਹੋਣਗੇ ਮਨੀ ਦੇ ਲਈ ਜਿਹੜਾ ਕਿ ਗਾਰਡ ਰੇਲ ਕਰਦਾ ਆ ਇਹ ਸਾਰੇ ਕਾਸੇ ਨੂੰ ਜੋ ਕੈਪੀਟਲ 6 2021 ਦੇ ਵਿੱਚ ਵਾਪਰਿਆ ਸੀਗਾ। ਸੋ ਰਿਪਬਲਿਕਨਸ ਜਿਹੜੇ ਆ ਉਹ ਕਹਿੰਦੇ ਵੀ ਨਹੀਂ, ਕੁਝ ਰਿਪਬਲਿਕਨਸ ਨੇ ਇਹਦੇ ਅਗੇਂਸਟ ਜਿਹੜੀ ਆ ਵੋਟ ਪਾ ਦਿੱਤੀ ਹੈਗੀ ਆ। ਬਹੁਤ ਸਾਰੇ ਜਿਹੜੇ ਸੈਨੇਟ ਰਿਪਬਲਿਕਨਸ ਆ ਉਹ ਇਸ ਕਰਕੇ ਵੀ ਸ਼ੌਕਡ ਆ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕੈਨ ਪੈਕਸਟਨ ਜੋ ਟੈਕਸਸ ਦਾ ਅਟਾਰਨੀ ਜਨਰਲ ਆ ਜਿਹਦੇ ਉੱਤੇ ਕਈ ਚਾਰजेस ਲੱਗਦੇ ਸੀ ਉਹਨੂੰ ਐਂਡੋਰਸ ਕਰ ਦਿੱਤਾ ਹੈਗਾ। ਸੋ ਸੈਨੇਟਰ ਜੌਨ ਕਰੋਨੀਨ ਜੋ ਹੈਗਾ ਟੈਕਸਸ ਦਾ ਉਹਦੇ ਅਗੇਂਸਟ ਜੇ ਟਰੰਪ ਉਹਨਾਂ ਨੇ ਇਹਨੂੰ ਸਪੋਰਟ ਕੀਤਾ ਹੈਗਾ ਆ। ਬਿਲ ਕਸੈਡੀ ਜੋ ਰਿਪਬਲਿਕਨ ਲੁਜ਼ੀਆਨਾ ਤੇ ਆ ਉਹ ਪ੍ਰਾਇਮਰੀ ਆਪਣੀ ਲੂਜ਼ ਕਰ ਗਏ ਆ ਟਰੰਪ ਉਹਨਾਂ ਦੇ ਇੱਕ ਓਪੋਨੈਂਟ ਨੂੰ। ਸੋ ਇਹ ਸਾਰੇ ਕਾਸੇ ਚ ਰਿਪਬਲਿਕਨ ਹੁਣ ਇਹ ਡਰੇ ਹੋਏ ਆ ਵੀ ਕਿਤੇ ਜਿਹੜਾ ਡੈਮੋਕ੍ਰੇਟ ਆ ਉਹ ਸੈਨੇਟਰ ਨਾ ਆਉਣ ਵਾਲੀ ਜਿਹੜੀ ਦਸੰਬਰ ਆ ਉਹਦੇ ਵਿੱਚ ਉੱਥੋਂ ਜਿੱਤ ਜਾਵੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਵਾਸ਼ਿੰਗਟਨ ਪੋਸਟ ਰਿਪੋਰਟ ਇਹ ਕਰ ਰਿਹਾ ਹੈ ਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਹੜਾ 1.8 ਬਿਲੀਅਨ ਡਾਲਰ ਦਾ ਪੇ ਆਊਟ ਫੰਡ ਜਿਹੜਾ ਕ੍ਰੀਏਟ ਕੀਤਾ ਆ ਉਹਦੇ ਕਰਕੇ ਕਈ ਸਾਰੇ ਜਿਹੜੇ ਸੈਨੇਟ ਦੇ ਜੀਓਪੀ ਮੈਂਬਰਸ ਆ ਜਾਣੀ ਕਿ ਰਿਪਬਲਿਕਨ ਪਾਰਟੀ ਦੇ ਮੈਂਬਰਸ ਆ ਉਹ ਕਾਫੀ ਫਰਸਟ੍ਰੇਟਡ ਆ। ਉਹਨਾਂ ਨੇ ਆਈਸ ਨੂੰ ਜਿਹੜਾ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਨੂੰ ਫੰਡਿੰਗ ਦੇਣੀ ਸੀ ਉਹ ਰੋਕ ਦਿੱਤੀ ਹੈਗੀ ਆ ਇਸ ਚੱਕਰ ਦੇ ਕਰਕੇ। ਕਹਿੰਦੇ ਵੀ ਅਸੀਂ ਨਹੀਂ ਇਸ ਦੇ ਨਾਲ ਐਗਰੀ ਕਰਦੇ। ਰਿਪਬਲਿਕਨ ਨੇ ਉਸ ਪਲਾਨ ਨੂੰ ਜਿਹੜਾ ਪੋਸਟਪੋਨ ਕਰ ਦਿੱਤਾ ਜਿਸ ਬਿਲੀਅਨਸ ਆਫ ਡਾਲਰ ਐਡੀਸ਼ਨਲ ਫੰਡਿੰਗ ਇਮੀਗ੍ਰੇਸ਼ਨ ਐਨਫੋਰਸਮੈਂਟ ਏਜੰਸੀਜ਼ ਨੂੰ ਜਾਣੀ ਸੀਗੀ। ਸੋ ਇਹ ਐਂਟੀ ਵੈਪਨਾਈਜ਼ਿੰਗ ਫੰਡ ਜਿਹੜਾ ਆ 1.8 ਬਿਲੀਅਨ ਡਾਲਰ ਦਾ ਟਰੰਪ ਉਹਨਾਂ ਵੱਲੋਂ ਕ੍ਰੀਏਟ ਕੀਤਾ ਗਿਆ ਸੀ। ਸੈਨੇਟ ਰਿਪਬਲਿਕਨ ਨੇ ਇਹ ਕਿਹਾ ਹੈ ਵੀ ਜਿਹੜਾ ਅਟਾਰਨੀ ਜਨਰਲ ਟੌਮ ਬੈਲੈਂਚੀ ਆ ਉਸ ਨੇ ਇਸ ਫੰਡ ਦੇ ਬਾਰੇ ਜੋ ਮੀਟਿੰਗ ਲਾਂਚ ਕੀਤੀ ਹੈਗੀ ਆ ਉਹਦੇ ਵਿੱਚ ਦੋ ਸੈਨੇਟਰ ਜੀਓਪੀ ਦੇ ਏਡਸ ਜਿਹੜੇ ਆ ਫੈਮਿਲੀਅਰ ਉਹ ਮੀਟਿੰਗ ਦੇ ਵਿੱਚ ਸੀਗੇ ਤੇ ਉਹ ਕਹਿੰਦੇ ਭਈ ਉਹ ਇਸ ਕੰਮ ਦੇ ਲਈ ਐਲੀਜੀਬਲ ਵੀ ਹੋਣਗੇ ਮਨੀ ਦੇ ਲਈ ਜਿਹੜਾ ਕਿ ਗਾਰਡ ਰੇਲ ਕਰਦਾ ਆ ਇਹ ਸਾਰੇ ਕਾਸੇ ਨੂੰ ਜੋ ਕੈਪੀਟਲ 6 2021 ਦੇ ਵਿੱਚ ਵਾਪਰਿਆ ਸੀਗਾ। ਸੋ ਰਿਪਬਲਿਕਨਸ ਜਿਹੜੇ ਆ ਉਹ ਕਹਿੰਦੇ ਵੀ ਨਹੀਂ, ਕੁਝ ਰਿਪਬਲਿਕਨਸ ਨੇ ਇਹਦੇ ਅਗੇਂਸਟ ਜਿਹੜੀ ਆ ਵੋਟ ਪਾ ਦਿੱਤੀ ਹੈਗੀ ਆ। ਬਹੁਤ ਸਾਰੇ ਜਿਹੜੇ ਸੈਨੇਟ ਰਿਪਬਲਿਕਨਸ ਆ ਉਹ ਇਸ ਕਰਕੇ ਵੀ ਸ਼ੌਕਡ ਆ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕੈਨ ਪੈਕਸਟਨ ਜੋ ਟੈਕਸਸ ਦਾ ਅਟਾਰਨੀ ਜਨਰਲ ਆ ਜਿਹਦੇ ਉੱਤੇ ਕਈ ਚਾਰजेस ਲੱਗਦੇ ਸੀ ਉਹਨੂੰ ਐਂਡੋਰਸ ਕਰ ਦਿੱਤਾ ਹੈਗਾ। ਸੋ ਸੈਨੇਟਰ ਜੌਨ ਕਰੋਨੀਨ ਜੋ ਹੈਗਾ ਟੈਕਸਸ ਦਾ ਉਹਦੇ ਅਗੇਂਸਟ ਜੇ ਟਰੰਪ ਉਹਨਾਂ ਨੇ ਇਹਨੂੰ ਸਪੋਰਟ ਕੀਤਾ ਹੈਗਾ ਆ। ਬਿਲ ਕਸੈਡੀ ਜੋ ਰਿਪਬਲਿਕਨ ਲੁਜ਼ੀਆਨਾ ਤੇ ਆ ਉਹ ਪ੍ਰਾਇਮਰੀ ਆਪਣੀ ਲੂਜ਼ ਕਰ ਗਏ ਆ ਟਰੰਪ ਉਹਨਾਂ ਦੇ ਇੱਕ ਓਪੋਨੈਂਟ ਨੂੰ। ਸੋ ਇਹ ਸਾਰੇ ਕਾਸੇ ਚ ਰਿਪਬਲਿਕਨ ਹੁਣ ਇਹ ਡਰੇ ਹੋਏ ਆ ਵੀ ਕਿਤੇ ਜਿਹੜਾ ਡੈਮੋਕ੍ਰੇਟ ਆ ਉਹ ਸੈਨੇਟਰ ਨਾ ਆਉਣ ਵਾਲੀ ਜਿਹੜੀ ਦਸੰਬਰ ਆ ਉਹਦੇ ਵਿੱਚ ਉੱਥੋਂ ਜਿੱਤ ਜਾਵੇ। ਜੀ